ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਇਹੋ ਹੀ ਕੰਮ ਵਾਪਰ ਰਿਹਾ। ਹੁਣ ਇੱਕ ਬੰਦੇ ਦੀ ਗਲਤੀ ਦੇ ਕਾਰਨ ਸਾਰੀ ਇੰਡਸਟਰੀ ਨੂੰ ਉਹ ਝੱਲਣਾ ਪੈ ਰਿਹਾ, ਸਾਰੀ ਇੰਡਸਟਰੀ ਨੂੰ ਬਿਲਕੁਲ, ਬਿਲਕੁਲ। ਉਹ ਚੱਕਣਾ ਪੈ ਰਿਹਾ। ਉਹਦੇ 'ਚ ਆਪਾਂ ਹੁਣ ਇਹ ਤਾਂ ਕਹਿ ਨਹੀਂ ਸਕਦੇ ਕਿ ਸਾਡੀ ਕਮਿਊਨਿਟੀ ਨੂੰ ਬਦਨਾਮ ਨਾ ਕਰੋ। ਆਪਾਂ ਪਿਛਲੇ 4 ਸਾਲਾਂ ਦੇ ਵਿੱਚ ਇੰਨੀ ਕੁ ਬਦਨਾਮੀ ਖੱਟ ਲਈ ਆ, ਇੰਨਾ ਕੁ ਅਸੀਂ ਗੰਦ ਪਾ ਲਿਆ ਹੈਗਾ ਕਿ ਜਿਹਦੇ ਵਿੱਚ ਅਸੀਂ ਅੱਜ ਜੇ ਕਹੀਏ ਨਾ ਕਿ ਇੱਕ ਬੰਦੇ ਕਰਕੇ ਹੋ ਰਿਹਾ, ਨਹੀਂ, ਇਹ ਹਜ਼ਾਰਾਂ ਬੰਦਿਆਂ ਕਰਕੇ ਇਹ ਕੰਮ ਹੋ ਰਿਹਾ। ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਹਜ਼ਾਰਾਂ ਬੰਦੇ ਇਸ ਵੇਲੇ ਇਹੋ ਜਿਹੇ ਹੈਗੇ ਆ ਜਿਹੜੇ ਕਿ ਇਹੋ ਹੀ ਕੰਮ ਕਰਦੇ ਆ। ਤੁਸੀਂ ਰੋਜ਼ ਰਾਜਕਰਨ ਦੇਖ ਲਓ, ਤੁਹਾਡੇ ਸ਼ਹਿਰ ਦੀਆਂ ਗੱਲਾਂ ਕਰਦਾ, ਜਿਹੜੀ ਮਿਡਲ ਲੇਨ ਆ, ਜਿਹੜੀ ਟਰਨਿੰਗ ਲੇਨ ਹੁੰਦੀ ਆ, ਉਹਦੇ ਵਿੱਚ ਆਪਣੇ ਬੰਦੇ ਸਪੀਡਿੰਗ ਕਰਕੇ ਪਾਸ ਕਰਦੇ ਆ। ਜਿਹੜੀ ਆ ਆਪਣੀ ਟਰਨਿੰਗ ਲੇਨ ਆ, ਉਹਦੇ ਵਿੱਚ ਲੈਫਟ ਦੇ ਉੱਤੋਂ ਆਣ ਕੇ, ਰਾਈਟ ਦੇ ਉੱਤੋਂ ਆਣ ਕੇ ਟਰਨ ਲੈਫਟ ਮਾਰਦੇ ਆ, ਖੜੀ ਗੱਡੀਆਂ ਦੇ ਉੱਤੋਂ ਨਹੀਂ ਕਰਦੇ। ਉਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਨੇ ਸਾਨੂੰ ਅਜੇ ਹੋਰ ਤੰਗ ਕਰਨਾ ਆ। ਸਾਨੂੰ ਅਸੀਂ ਜਿੰਨਾ ਮਰਜ਼ੀ ਇਸ ਚੀਜ਼ ਨੂੰ ਕਹਿ ਲਈਏ ਜਾਂ ਝੁਠਲਾ ਲਈਏ, ਇਹ ਚੀਜ਼ ਝੁਠਲਾਉਣ ਵਾਲੀ ਨਹੀਂ ਹੈਗੀ। ਕਿਉਂਕਿ ਇਸ ਚੀਜ਼ ਦੇ ਉੱਤੇ ਵੀ ਜੇ ਅਸੀਂ ਧਿਆਨ ਨਹੀਂ ਦਿੱਤਾ, ਕੱਲ ਮੈਨੂੰ ਮਾਊਂਟਨ ਹਾਊਸ ਦੇ ਜਿਹੜੇ ਆਪਣੇ ਹੈਰੀ ਢਿੱਲੋਂ ਹੋਣੀਆਂ, ਉਹਨਾਂ ਦੀ ਕਾਲ ਆਈ ਸੀਗੀ ਕਿ ਆਪਾਂ ਇਹਦੇ ਬਾਰੇ 'ਚ ਕੁਛ ਕਰੀਏ। ਮੈਂ ਕਿਹਾ ਵੀ ਭਾਜੀ ਦੱਸੋ ਕੀ ਕਰਨਾ ਚਾਹੁੰਦੇ ਆ। ਜਿਹੜੀ ਇੱਕ ਕਾਮਨ ਸੈਂਸ ਦੀ ਗੱਲ ਹੈਗੀ ਆ, ਕਾਮਨ ਸੈਂਸ ਅਸੀਂ ਇੰਨੇ ਚਿਰ ਦੀ ਸਾਰਿਆਂ ਨੂੰ ਰੌਲਾ ਪਾਉਂਦੇ ਆ ਰਹੇ ਆ, ਠੀਕ ਆ ਨਾ। ਤੁਸੀਂ ਜੇ ਇਸ ਕੰਟਰੀ ਦੇ ਵਿੱਚ ਕਾਰ ਚਲਾਈ ਆ, ਤੁਹਾਨੂੰ ਇੰਨਾ ਪਤਾ ਆ ਕਿ ਜਦੋਂ ਫਰੀਵੇ ਤੇ ਜਾਂਦੇ ਆ, ਚਾਹੇ ਸਾਰਾ ਦਿਨ ਟ੍ਰੈਫਿਕ ਖੜਾ ਰਹੇ, ਲੇਕਿਨ ਸ਼ੋਲਡਰ ਤੇ ਤੁਸੀਂ ਗੱਡੀ ਨਹੀਂ ਚਲਾ ਸਕਦੇ ਤੇ ਨਹੀਂ ਚਲਾ ਸਕਦੇ, ਦੈਟਸ ਇਟ, ਠੀਕ ਆ। ਚਾਹੇ ਸਾਰਾ ਦਿਨ ਟ੍ਰੈਫਿਕ ਜਾਮ ਰਹੇ, ਤੁਸੀਂ ਯੂ ਟਰਨ ਨਹੀਂ ਮਾਰ ਸਕਦੇ ਫਰੀਵੇ ਦੇ ਉੱਤੇ, ਚਾਹੇ ਜਿੰਨਾ ਮਰਜ਼ੀ ਕੁਛ ਹੋ ਜਾਵੇ, ਕਿਉਂਕਿ ਉੱਥੋਂ ਤੁਹਾਡੀ ਜਿਹੜੀ ਰਿਸਟ੍ਰਿਕਸ਼ਨਸ ਆ, ਉਹ ਬੜੀਆਂ ਹੈਵੀ ਡਿਊਟੀ ਰਿਸਟ੍ਰਿਕਸ਼ਨਸ ਆ। ਤੁਸੀਂ ਸੋਚੋ ਕਿ ਇਸ ਚੀਜ਼ ਨੂੰ ਡੈਫੀਨੇਟਲੀ ਜਿਹੜਾ ਇਹ ਹਾਦਸਾ ਹੋਇਆ, ਇਹਨੂੰ ਪੋਲੀਟੀਕਲ ਰੰਗਤ ਦੇ ਦਿੱਤੀ ਗਈ ਆ ਹੁਣ, ਠੀਕ ਹੈ ਨਾ। ਵਾਈਸ ਪ੍ਰੈਜ਼ੀਡੈਂਟ ਤੱਕ ਇਸ ਚੀਜ਼ ਦੇ ਉੱਤੇ ਬਿਆਨ ਆ ਚੁੱਕਾ, ਇਹਨੂੰ ਪੋਲੀਟੀਕਲ ਰੰਗਤ ਦਿੱਤੀ ਜਾ ਰਹੀ ਆ। ਇਸ ਕਰਕੇ ਇਹ ਮੈਟਰ ਜਿਹੜਾ ਬਹੁਤ ਹੌਟ ਹੋਇਆ ਪਿਆ, ਬਹੁਤ ਜ਼ਿਆਦਾ। ਪਰ ਉਹਦਾ ਨੁਕਸਾਨ ਹੁਣ ਕਿਹਨੂੰ ਹੋਣਾ ਆ? ਉਹਦਾ ਨੁਕਸਾਨ ਸਾਰੀ ਇੰਡਸਟਰੀ ਨੂੰ ਹੋਣਾ, ਸਾਰੀ ਕਮਿਊਨਿਟੀ ਨੂੰ ਹੋਣਾ। ਔਰ ਇੱਕ ਦਿਨ ਪਹਿਲਾਂ ਹੀ, ਸਿਰਫ ਇਸ ਐਕਸੀਡੈਂਟ ਤੋਂ ਇੱਕ ਦਿਨ ਪਹਿਲਾਂ, ਜਿਹੜਾ ਕੈਂਸਸ ਲਵ ਟਰੱਕ ਸਟਾਪ ਦੇ ਉੱਤੇ ਹਾਦਸਾ ਵਾਪਰਿਆ, ਉੱਥੇ ਇੱਕ ਗੋਰੇ ਨੇ ਇੱਕ ਮੁਸਲਮਾਨ ਬੰਦੇ ਨੂੰ, ਸਿਰਫ ਉਹਦੇ ਨਾਲ ਲੜਾਈ ਥੋੜੀ ਜਿਹੀ ਹੋਈ ਇੱਕ ਪਾਰਕਿੰਗ ਸਪਾਟ ਦੇ ਪਿੱਛੇ, ਤੇ ਉਹ ਗੋਰੇ ਨੇ ਉਹ ਟਰੱਕ ਉਸ ਬੰਦੇ ਦੇ ਉੱਤੇ ਚਾੜ ਕੇ ਉਹਨੂੰ ਉੱਥੇ ਮਾਰਤਾ, ਠੀਕ ਹੈ ਨਾ। ਉਹਦੇ ਉੱਤੇ ਦਰੜਤਾ ਉਹਨੂੰ ਥੱਲੇ। ਕੀ ਉਸ ਚੀਜ਼ ਨੂੰ ਉਜਾਗਰ ਨਹੀਂ ਕੀਤਾ ਜਾ ਸਕਦਾ? ਕੀ ਉਸ ਚੀਜ਼ ਨੂੰ ਸਾਹਮਣੇ ਨਹੀਂ ਲਿਆਇਆ ਜਾ ਸਕਦਾ? ਕਿਉਂ? ਕਿਉਂਕਿ ਉਹ ਚੀਜ਼ ਜਿਹੜੀ ਆ, ਫਿਰ ਅਗੇਨ ਇੱਥੇ ਆ ਜਾਂਦੀ ਆ ਕਿ ਇੱਕ ਹਾਈਲਾਈਟ ਹੋ ਗਿਆ ਪੋਲੀਟੀਕਲ ਕਰਕੇ, ਇੱਕ ਜਿਹੜਾ ਆ ਉਹਨੂੰ ਦਬਾਇਆ ਗਿਆ ਜਾਂ ਦੱਬ ਗਿਆ ਉਹ ਇਸ ਹੜ ਦੇ ਥੱਲੇ। ਐਂਟੀ ਇਮੀਗ੍ਰੈਂਟ ਜਿਹੜਾ ਇਸ ਟਾਈਮ ਮਾਹੌਲ ਚੱਲ ਰਿਹਾ ਆ, ਉਹਦੇ ਵਿੱਚ ਇਹਨਾਂ ਨੂੰ ਇਸ ਐਕਸੀਡੈਂਟ ਦੇ ਜਿਹੜੇ ਡੈਸ਼ ਕੈਮ ਫੁਟੇਜ ਆ, ਉਸਨੇ ਬਹੁਤ ਜ਼ਿਆਦਾ ਹਵਾ ਜਿਹੜੀ ਉਸ ਦੇ ਵਿੱਚ ਦੇ ਦਿੱਤੀ। ਉਸ ਤੋਂ ਬਾਅਦ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਕੋਈ ਛੋਟੀ ਜਿਹੀ ਵੀ ਘਟਨਾ ਹੋਊਗੀ, ਉਹਦੀ ਹਰ ਇੱਕ ਦੀ ਵੀਡੀਓ ਬਣਿਆ ਕਰਨੀ ਆ, ਉਹਦੀ ਉਹਨਾਂ ਨੇ ਮੋਹਰੇ ਜਿਹੜੀ ਉਹ ਚਾੜਿਆ ਕਰਨੀ ਆ। ਉਹਨਾਂ ਨੂੰ ਬਰੂਦ ਮਿਲ ਗਿਆ। ਹੈ ਤਾਂ ਇਹ ਮਾੜੀ ਗੱਲ, ਕਿਸੇ ਇੱਕ ਬੰਦੇ ਦੀ ਨਲਾਇਕੀ ਦੇ ਕਰਕੇ ਬਾਕੀ ਸਾਰੀ ਦੀ ਸਾਰੀ ਜਿਹੜੀ ਕਮਿਊਨਿਟੀ ਆ, ਉਸ ਨੂੰ ਨੁਕਸਾਨ ਝੱਲਣਾ ਪੈ ਰਿਹਾ। ਬਾਕੀ ਸਾਰੇ ਦੇ ਸਾਰੇ ਹੁਣ ਕਹਿੰਦੇ ਤਾਂ ਇਹ ਸਾਰੇ ਟਰੱਕਰਸ ਨੂੰ ਏਦਾਂ ਜੀ, ਕਹਿੰਦੇ ਜੀ ਬੈਕਬੋਨ ਆ ਅਮਰੀਕਾ ਦੀ। ਹੁਣ ਇੱਕ ਦੀ ਗਲਤੀ ਦੇ ਨਾਲ, ਹੁਣ ਜਿੱਦਾਂ ਇੱਕ ਐਕਸੀਡੈਂਟ ਇਹਦਾ ਆ, ਹੁਣ ਅਨੇਕਾਂ ਹੀ ਐਕਸੀਡੈਂਟ ਹੋਰ ਕਮਿਊਨਿਟੀ ਵਾਲਿਆਂ ਦੇ ਵੀ ਹੋਣਗੇ, ਉਹਨਾਂ ਦੇ ਵੀ ਹੋਣਗੇ। ਪਰ ਇਹ ਆ ਵੀ ਉਸ ਦੇ ਉੱਤੇ ਇੱਦਾਂ ਨੋਟਿਸ ਨਹੀਂ ਲਿਆ ਜਾਣਾ। ਪਰ ਆਪਾਂ ਨੂੰ ਪਤਾ ਵੀ ਇਸ ਟਾਈਮ ਜਿਹੜਾ ਸਰਕਾਰ ਆ, ਜਾਂ ਇਸ ਟਾਈਮ ਜਿਹੜੀ ਐਡਮਿਨਿਸਟ੍ਰੇਸ਼ਨ ਆ, ਜੋ ਮਾਹੌਲ ਇਸ ਟਾਈਮ ਮੈਜੋਰਟੀ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ, ਖਾਸ ਕਰਕੇ ਐਂਟੀ ਇਮੀਗ੍ਰੈਂਟ ਵੇਵ ਦੇ ਵਿੱਚ, ਉਹਦੇ ਵਿੱਚ ਇਹਨਾਂ ਨੇ ਇਸ ਗੱਲ ਨੂੰ ਇੰਨਾ ਕੁ ਜ਼ਿਆਦਾ ਜਿਹੜਾ ਹੁਣ ਇਹ ਚੱਕ ਹੋ ਗਿਆ। ਤੇ ਸਾਰਿਆਂ ਨੂੰ ਸੁਧਰਨ ਦੀ ਇਸ ਦੇ ਵਿੱਚ ਲੋੜ ਆ। ਦੇਖੋ, ਐਕਸੀਡੈਂਟ ਮੇਰੇ ਕੋਲ ਵੀ ਹੋ ਸਕਦਾ, ਰਮਨ ਭਾਈ ਤੋਂ ਵੀ ਹੋ ਸਕਦਾ, ਕਿਸੇ ਤੋਂ ਵੀ ਹੋ ਸਕਦਾ, ਜਿਹਦੇ ਕੋਲ ਹੋਇਆ ਉਹਦੇ ਕੋਲ ਵੀ ਹੋਇਆ। ਪਰ ਇਹ ਆ ਵੀ ਆਪਾਂ ਨੂੰ ਥੋੜਾ ਜਿਹਾ, ਜਿੱਦਾਂ ਪਹਿਲੋਂ ਵੀ ਗੱਲ ਹੋਈ ਆ, ਵੀ ਕਿੰਨੀ ਵਾਰੀ ਗੱਲ ਹੋਈ ਆ, ਵੀ ਕਾਮਨ ਸੈਂਸ ਵਾਲੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ, ਸਿਖਲਾਈ ਚੰਗੀ ਤਰੀਕੇ ਦੇ ਨਾਲ ਲੈਣ ਦੀ ਜਿਹੜੀ ਜ਼ਰੂਰਤ ਆ, ਸਬਰ ਵਾਲੀ ਜਿਹੜੀ ਇਸ ਦੇ ਵਿੱਚ ਜਿਹੜੀ ਇਹ ਗੱਲ ਆ ਨਾ, ਉਹ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰੀ ਆ। ਨਹੀਂ ਤਾਂ ਫਿਰ ਇਦਾਂ ਦੇ ਹਾਦਸੇ ਜਿਹੜੇ ਉਹ ਹੁੰਦੇ ਰਹਿਣਗੇ, ਤਾਂ ਫਿਰ ਇਹ ਸਿੰਘ ਫਸਦੇ ਰਿਹਾ ਕਰਨਗੇ, ਫਿਰ ਫਾਇਦਾ ਕਿਸੇ ਦਾ ਨਹੀਂ ਹੋਣਾ। ਪਰ ਇੰਡਸਟਰੀ ਨੂੰ ਇਸ ਟਾਈਮ ਲੱਗਦਾ ਆ, ਹਰਜੋਤ ਜੀ, ਰਮਨ ਜੀ, ਵੀ ਵੱਡੀ ਸਖਤੀ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ ਇਸ ਤੋਂ ਬਾਅਦ ਦੇ ਵਿੱਚ। ਦੇਖੋ ਜੀ, ਇਹ ਗਲਤੀਆਂ ਸਾਰਿਆਂ ਕੋਲ ਹੁੰਦੀਆਂ, ਗਲਤੀਆਂ ਹੋ ਸਕਦੀਆਂ। ਗਲਤੀ ਤੋਂ ਸਿੱਖਿਆ ਕੀ ਗਿਆ, ਗਲਤੀ ਤੋਂ ਲਰਨ ਕੀ ਕੀਤਾ ਗਿਆ, ਔਰ ਉਸ ਗਲਤੀ ਨੂੰ ਮੰਨ ਕੇ, ਉਸ ਗਲਤੀ ਨੂੰ ਸਮਝ ਕੇ ਤੁਸੀਂ, ਮੈਂ ਕਹਿੰਦਾ ਹਰ ਇੱਕ ਡਰਾਈਵਰ ਜਿਹੜਾ ਆ, ਉਹ ਆਪਣੇ ਆਪ ਦੇ ਵਿੱਚ ਝਾਤੀ ਮਾਰੇ ਕਿ ਕੀ ਉਹ ਇਸ ਕੰਮ ਕਰਨ ਯੋਗ ਹੈਗਾ। ਜਿਹੜੀਆਂ ਸਕੂਲ ਹੈਗੇ ਆ,
ਖਾਸ ਕਰਕੇ ਮੇਰੀ ਸਕੂਲਾਂ ਦੇ ਨਾਲ ਇਹ ਰਿਕੁਐਸਟ ਹੈਗੀ ਆ ਕਿ ਜਦੋਂ ਸਟੂਡੈਂਟ ਤੁਹਾਡੇ ਕੋਲ ਆਉਂਦਾ, ਤੁਸੀਂ ਇੱਕ ਸਿਰਫ ਆਪਣੀ ਮਨੀ ਦੇਖਦੇ ਆ ਕਲਾਸ ਦੀ, ਜਾਂ ਕਿ ਤੁਸੀਂ ਇਹ ਦੇਖਦੇ ਆ ਕਿ ਸਟੂਡੈਂਟ ਕਾਬਲ ਹੈਗਾ ਟਰੱਕ ਚਲਾਉਣ ਦੇ ਕਿ ਨਹੀਂ। ਤੁਸੀਂ ਉਹਨੂੰ ਜੱਜ ਕਰਦੇ ਆ, ਤੁਸੀਂ ਉਹਨੂੰ ਵੈਟ ਕਰਦੇ ਆ, ਤੁਸੀਂ ਦੇਖਦੇ ਆ ਕਿ ਇਹ ਬੰਦਾ ਬੋਲ ਨਹੀਂ ਸਕਦਾ ਇੰਗਲਿਸ਼ ਚੱਜ ਦੇ ਨਾਲ, ਇਹ ਬੰਦੇ ਨੂੰ ਸਮਝ ਨਹੀਂ ਆਉਂਦੀ, ਤੁਸੀਂ ਫਿਰ ਵੀ ਕਹਿੰਦੇ ਕੋਈ ਨਹੀਂ, ਚਿੰਤਾ ਨਾ ਕਰਦੇ, ਉਹਨੂੰ ਲਾਇਸੈਂਸ ਦਵਾ ਦਿਆਂਗੇ। ਠੀਕ ਹੈ ਨਾ। ਤੁਸੀਂ ਟਰੱਕਿੰਗ ਕੰਪਨੀ ਜਿਹੜੀ ਆ, ਜਦੋਂ ਟਰੱਕਿੰਗ ਕੰਪਨੀ ਡਰਾਈਵਰ ਹਾਇਰ ਕਰਦੀ ਆ, ਕੀ ਟਰੱਕਿੰਗ ਕੰਪਨੀ ਨੂੰ ਪਤਾ ਨਹੀਂ ਲੱਗਦਾ ਕਿ ਇਹ ਬੰਦਾ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ, ਇਹ ਬੰਦਾ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ? ਸਿਰਫ ਤੇ ਸਿਰਫ ਟਰੱਕਿੰਗ ਕੰਪਨੀ ਨੂੰ ਆਪਣਾ ਟਰੱਕ ਤੋਰਨ ਤੱਕ ਮਤਲਬ ਆ। ਸੋ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ ਹੁਣ ਕਿ ਆਪਣੇ ਆਪ 'ਚ ਝਾਤੀ ਮਾਰੋ, ਤੇ ਜਿਹੜੇ ਇਸ ਇੰਡਸਟਰੀ ਦੇ ਵਿੱਚ, ਜਿਹੜੇ ਵੀ ਬੰਦੇ ਇਸ ਇੰਡਸਟਰੀ ਦੇ ਵਿੱਚ ਖੜੇ ਆ, ਇਹਦੇ ਸਟੇਕ ਹੋਲਡਰਸ ਆ, ਜਿਵੇਂ ਟਰੱਕ ਸਕੂਲ ਹੋ ਗਏ, ਟਰੱਕਿੰਗ ਕੰਪਨੀਆਂ ਹੋ ਗਈਆਂ, ਉਹਨਾਂ ਨੂੰ ਬਹੁਤ ਜ਼ਿਆਦਾ ਇਸ ਵੇਲੇ ਧਿਆਨ ਦੇਣ ਦੀ ਲੋੜ ਆ। ਕੱਲ ਜਦੋਂ DOT ਨੇ ਇੰਸਪੈਕਸ਼ਨ ਸ਼ੁਰੂ ਕੀਤੀ ਆ ਇਸ ਕੰਪਨੀ ਦੀ, ਜਿਹੜੀ ਵਾਈਟ ਹਾਕ ਦੀ, ਉਦੋਂ ਸਿੱਧਾ ਤੇ ਸਿੱਧਾ ਉਹਨਾਂ ਨੇ ਪਹਿਲੀ ਚੀਜ਼ ਮੰਗੀ ਆ ਡਰਾਈਵਰ ਫਾਈਲਸ, DQ ਫਾਈਲਸ, ਡਰਾਈਵਰ ਕੁਆਲੀਫਿਕੇਸ਼ਨ ਫਾਈਲਸ। ਕਿਉਂਕਿ ਸਾਡੀਆਂ ਇਸ ਵੇਲੇ 99% ਕੰਪਨੀਆਂ, ਮੈਂ ਗਾਰੰਟੀ ਨਾਲ ਕਹਿ ਦਿੰਦਾ ਕਿ ਅੱਜ ਤੁਸੀਂ ਜਾ ਕੇ ਡਰਾਈਵਰ ਫਾਈਲ ਜਾ ਕੇ ਦੇਖ ਲਓ, ਦੇ ਫੇਲ ਇਨ ਦੈਟ। ਸੋ ਇਸ ਚੀਜ਼ ਕਰਕੇ ਸਾਨੂੰ ਲਰਨ ਕਰਨ ਦੀ ਲੋੜ ਹੈ ਇਸ ਚੀਜ਼ ਤੋਂ, ਕਿ ਲਰਨ ਕੀ ਕੀਤਾ ਸੀ। ਬਿਲਕੁਲ, ਬਿਲਕੁਲ ਜੀ, ਇਹ ਤਾਂ ਡੈਫੀਨਿਟਲੀ ਲਰਨਿੰਗ ਦਾ ਪ੍ਰੋਸੈਸ ਤਾਂ ਰੁਕਣਾ ਹੀ ਨਹੀਂ ਚਾਹੀਦਾ ਕਦੀ ਵੀ। ਜੇ ਤੁਸੀਂ ਲਰਨ ਨਹੀਂ ਕਰੋਗੇ ਤਾਂ ਜਦੋਂ ਸਟੈਗਨੈਂਟ ਹੋ ਜਾਂਦਾ, ਜਦੋਂ ਪਾਣੀ ਵੀ ਖੜ ਜਾਂਦਾ, ਉਹ ਵੀ ਬੋ ਮਾਰਦਾ ਹੈ ਜੀ। ਸੋ ਇਹ ਤਾਂ ਜ਼ਰੂਰੀ ਆ ਵੀ ਲਰਨ ਕਰਨਾ ਜਿਹੜਾ ਉਹ ਜ਼ਰੂਰੀ ਹੈਗਾ ਆ। ਇਸ ਨੂੰ ਦੇਖਦੇ ਹੋਏ ਬਾਕੀ ਜਿੰਨੇ ਵੀ ਜਿਹੜੇ ਟਰੱਕਰਸ ਆ, ਜਿਨ੍ਹਾਂ ਨੇ ਅਜੇ ਸਿਖਲਾਈ ਲੈ ਰਹੇ ਆ ਜਾਂ ਸਿੱਖ ਰਹੇ ਆ, ਜਾਂ ਜਿਹੜੇ ਸਿਖਾ ਰਹੇ ਆ, ਉਹ ਜ਼ਿਆਦਾ ਟਾਈਮ ਥੋੜ੍ਹਾ ਜਿਹਾ ਇਸ ਚੀਜ਼ ਦੇ ਵਿੱਚ ਲਾਉਣ ਦੀ ਜਿਹੜੀ ਉਹ ਜ਼ਰੂਰਤ ਆ, ਤਾਂ ਜੋ ਹਰ ਇੱਕ ਚੀਜ਼ਾਂ ਦਾ ਪਤਾ ਹੋਵੇ, ਸਾਇੰਸ ਚੰਗੀ ਤਰ੍ਹਾਂ ਪੜ੍ਹਨੇ ਆਉਂਦੇ ਹੋਣ, ਪਤਾ ਹੋਵੇ ਇੱਕ ਕਾਮਨ ਸੈਂਸ, ਰੋਡ ਸੈਂਸ ਜਿਹਨੂੰ ਕਹਿੰਦੇ ਆ, ਵੀ ਉਹਦਾ ਪਤਾ ਹੋਵੇ। ਤੁਸੀਂ ਇੱਕ ਆਮ ਗੱਡੀ ਨਹੀਂ ਮੋੜ ਰਹੇ, ਤੁਸੀਂ ਇੱਕ ਵੱਡਾ ਟਰੱਕ ਜਿਹੜਾ ਉਹ ਚਲਾ ਰਹੇ ਆ, ਜਿਹੜਾ 50-60 ਫੁੱਟ ਜਿਹੜਾ ਉਹ ਲੰਬਾ ਹੁੰਦਾ ਆ, ਤੇ ਉਹ ਇੱਕ ਗੱਡੀ ਨੂੰ, ਸਿਡਾਨ ਨੂੰ ਮੋੜਦਿਆਂ ਸ਼ਾਇਦ ਮੇ ਵੀ ਉਹਨੂੰ ਕੁਝ ਸੈਕਿੰਡ ਲੱਗਦੇ ਹੋਣ, ਪਰ ਜਦੋਂ ਕਿਸੇ ਟਰੱਕ ਨੂੰ ਮੋੜਨਾ ਹੁੰਦਾ ਉਹਦੇ ਵਕਤ ਜਿਹੜਾ ਉਹ ਜ਼ਿਆਦਾ ਲੱਗਦਾ। ਸੋ ਇਹ ਧਿਆਨ ਰੱਖਣ ਦੀ ਜਿਹੜੀ ਉਹ ਡੈਫੀਨੇਟਲੀ ਜ਼ਰੂਰਤ ਆ। ਸੋ ਲਰਨ ਕਰਨ ਦੀ ਜਿਹੜੀ ਜ਼ਰੂਰਤ ਆ। ਬਾਕੀ ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ। 408-272-5200 ਦੇ ਉੱਤੇ ਕਾਲ ਕਰ ਸਕਦੇ ਆ, 4082725200। ਹਰਜੋਤ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਆ ਇਸ ਪਹਿਲਾਂ ਦੇਖੋ ਕਾਲ? ਜੀ, ਗੱਲ ਇਹ ਆ ਵੀ ਅਸੀਂ ਜਿਹੜਾ ਇਹ ਸ਼ੋਅ ਸ਼ੁਰੂ ਕੀਤਾ ਸੀ ਨਾ 4-5 ਸਾਲ ਪਹਿਲਾਂ, ਇਹਦਾ ਇਹ ਸੀ ਵੀ ਆਪਣੀ ਕਮਿਊਨਿਟੀ ਦੀ ਵੱਡੀ ਗਿਣਤੀ 'ਚ ਲੋਕ ਟਰੱਕਿੰਗ ਇੰਡਸਟਰੀ 'ਚ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਐਜੂਕੇਸ਼ਨ ਦਿੱਤੀ ਜਾ ਸਕੇ, ਇੰਪਰੂਵ ਕਰਨ, ਫਾਇਦਾ ਹੋਵੇ ਹਰ ਇੱਕ ਫੀਲਡ 'ਚ। ਚਾਹੇ ਉਹ ਇਕਨੋਮਿਕ ਦਾ ਆ, ਚਾਹੇ ਉਹ ਸੇਫਟੀ ਇਸ਼ੂ, ਹਰ ਇੱਕ ਨੂੰ ਲੈ ਕੇ। ਤੇ ਮੇਰਾ ਤਾਂ ਮੇਨ ਮਕਸਦ ਇਹ ਸੀ ਵੀ ਖਾਸ ਕਰਕੇ ਜੇ ਕੋਈ ਦਸਤਾਰਧਾਰੀ ਚਲਾਉਂਦਾ ਆ, ਕੱਲ੍ਹ ਨੂੰ ਜੇ ਕਿਤੇ ਕੋਈ ਗਲਤੀ ਹੁੰਦੀ ਆ, ਤੇ ਪੂਰੇ ਫਿਰ ਪੱਗਾਂ ਵਾਲਿਆਂ ਦੀ ਬਦਨਾਮੀ ਹੁੰਦੀ ਆ। ਅੱਜ ਦੀ ਡੇਟ ਦੇ ਵਿੱਚ ਗੂਗਲ ਦੇ ਉੱਤੇ ਤੁਸੀਂ ਫਰੀਡਾ ਯੂ ਟਰਨ ਟਰੱਕਿੰਗ ਪਾ ਕੇ ਦੇਖ ਲਿਓ, ਘੱਟੋ ਘੱਟ 30 ਪੇਜ ਆ ਇੱਦਾਂ ਦੀਆਂ, ਟਿਕਟੌਕ ਇੱਦਾਂ ਦੀਆਂ ਵੀਡੀਓਜ਼, ਤੇ ਈਵਨ ਫੌਕਸ ਨਿਊਜ਼ ਚੈਨਲ ਵਰਗੇ ਉਹਨਾਂ ਦੇ ਥੱਲੇ 7-7 ਹਜ਼ਾਰ 10-10 ਹਜ਼ਾਰ ਕਮੈਂਟ। ਉਹ ਪੜ੍ਹ ਕੇ ਤੁਸੀਂ ਦੇਖੋ ਵੀ ਕਿੱਦਾਂ ਗਾਲਾਂ ਕੱਢਦੇ ਆ ਉਹ ਚਾਹੇ ਮੇਰਾ ਕੋਈ ਟਰੱਕਿੰਗ ਇੰਡਸਟਰੀ ਨਾਲ ਲੈਣਾ ਦੇਣਾ ਨਹੀਂ, ਪਰ ਮੇਰੇ ਵਰਗਾ ਵੀ ਜਦੋਂ ਕਿਤੇ ਰੋਡ ਤੇ ਜਾਊਗਾ ਜਾਂ ਦੇਖੂਗਾ, ਲੋਕ ਦੇਖੂਗੇ ਭਈ ਇਹ ਕੌਣ ਹੈਗਾ ਆ। ਸੋ ਇਸੇ ਕਰਕੇ ਆਪਾਂ ਇਹ ਸ਼ੋਅ ਸ਼ੁਰੂ ਕੀਤਾ ਸੀ। ਪਰ ਇਹ ਮਾੜੀ ਗੱਲ ਹੋਈ ਆ, ਨੈਸ਼ਨਲ ਇਸ਼ੂ ਬਣ ਗਿਆ, ਕਿਉਂਕਿ ਕੈਲੀਫੋਰਨੀਆ ਦੀ ਟਰੰਪ ਨਾਲ ਬਣਦੀ ਨਹੀਂ ਹੈ, ਤੇ ਉਹਨਾਂ ਨੂੰ ਬਹਾਨਾ ਮਿਲ ਗਿਆ ਵੀ ਦੇਖੋ ਜੀ ਇਲੀਗਲ ਬੰਦਾ ਸੀ, ਤੁਸੀਂ ਲਾਇਸੈਂਸ ਦਿੱਤਾ, ਤੇ ਇਹ ਤੁਹਾਡਾ ਸਾਰਾ ਕੁਝ ਜਿਹੜਾ ਆ ਤੁਹਾਡੇ ਕਰਕੇ ਹੋ ਰਿਹਾ ਹੈਗਾ। ਹੁਣ ਕੀ ਕਰਨਾ ਚਾਹੀਦਾ ਹੈਗਾ, ਕਿਉਂਕਿ ਨੈਗੇਟਿਵ ਪਬਲਿਸਿਟੀ ਬਹੁਤ ਹੋਈ ਆ। ਜਿੰਨੀਆਂ ਵੀ ਤੁਸੀਂ ਦੇਖੋ ਨਿਊਜ਼ਪੇਪਰ ਜਾਂ ਹੋਰ, ਉਹ 'ਚ ਉਹ ਇਹੀ ਕਹਿ ਰਿਹਾ ਵੀ ਸਿੱਖ ਡਰਾਈਵਰ ਜਾਂ ਪੰਜਾਬੀ ਟਰੱਕ ਡਰਾਈਵਰਸ, ਹੁਣ ਇੰਡੀਆ ਤੋਂ ਤਾਂ ਹੋਰ ਵੀ ਆ, ਹਰਿਆਣੇ ਦੇ ਵੀ ਆ, ਹੋਰ ਵੀ ਆ ਬਹੁਤ ਸਾਰੇ। ਸੋ ਇਸੇ ਕਰਕੇ ਅਸੀਂ ਰੋਂਦੇ ਸੀ ਵੀ ਬਿਲਕੁਲ ਸਾਰੇ ਜਾਣੇ ਵਧੀਆ ਤਰੀਕੇ ਦੇ ਨਾਲ ਸਾਰੀ ਟ੍ਰੇਨਿੰਗ ਲੈ ਕੇ, ਸੇਫਟੀ ਲੈ ਕੇ ਚਲਾਓ। ਸਕੂਲਾਂ ਵਾਲੀ ਵੀ ਗੱਲ ਆ, ਹੁਣ ਹਰ ਇੱਕ ਨੂੰ ਪਤਾ ਵੀ ਆਪਾਂ ਸਕੂਲਾਂ ਵਾਲੇ ਕਹਿ ਦਿੰਦੇ ਜੀ, ਦੇਖੋ ਸਕੂਲਾਂ ਵਾਲੇ ਦਵਾ ਦਿੰਦੇ 2-3 ਵੀਕ 'ਚ। ਕਿਸੇ ਨੂੰ ਨਹੀਂ ਪਤਾ ਵੀ ਯੂਟਾ ਤੋਂ 1 ਦਿਨ ਤੇ ਜਾ ਕੇ ਟਰੱਕ ਦਾ ਲਾਇਸੈਂਸ ਲੈ ਆਉਂਦੇ ਆ। ਜੇ ਤੁਸੀਂ ਟਰੱਕਿੰਗ ਇੰਡਸਟਰੀ 'ਚ ਆ, ਤੁਹਾਡੇ ਨਾਲ ਉਹ ਬੰਦੇ 1 ਦਿਨ 'ਚ ਟਰੱਕ ਦਾ ਲਾਇਸੈਂਸ ਲੈ ਕੇ ਆ ਰਹੇ ਆ, ਉਹ ਇਦਾਂ ਦਾ ਕੰਮ ਕਰੂਗੇ ਤਾਂ ਹੁਣ ਦੇਖੋ ਕੀ ਹੁੰਦਾ ਆ ਤੁਹਾਡਾ। ਉਹਨਾਂ ਨੇ ਕਹਿ ਦਿੱਤਾ ਵੀ ਹਰ ਜਗ੍ਹਾ ਦੇ ਉੱਤੇ ਜਿਹੜੀ ਆ ਇੰਗਲਿਸ਼ ਦਾ ਤੁਸੀਂ ਟੈਸਟ ਲਾਓ। ਈਵਨ ਨਿਊ ਮੈਕਸੀਕੋ ਸਟੇਟ ਨੂੰ ਵੀ ਉਹਨਾਂ ਨੇ ਵਾਰਨਿੰਗ ਦੇ ਦਿੱਤੀ ਆ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਸੈਕਟਰੀ ਨੇ ਕਿਹਾ, ਜਿਹੜਾ ਸ਼ਾਨ ਡਫੀ ਆ, ਭਈ ਵਾਸ਼ਿੰਗਟਨ ਸਟੇਟ ਜ਼ਿੰਮੇਵਾਰ ਆ, ਉਹਨਾਂ ਨੇ ਪਹਿਲਾਂ ਲਾਇਸੈਂਸ ਦਿੱਤਾ ਹਰਜਿੰਦਰ ਸਿੰਘ ਨੂੰ, ਉਹ ਤੋਂ ਬਾਅਦ ਕੈਲੀਫੋਰਨੀਆ ਸਟੇਟ ਜ਼ਿੰਮੇਵਾਰ ਆ, ਉਹ ਤੋਂ ਬਾਅਦ ਨਿਊ ਮੈਕਸੀਕੋ ਦੀ ਸਟੇਟ, ਕਿਉਂਕਿ ਪਿਛਲੇ ਮਹੀਨੇ ਜੁਲਾਈ ਦੇ ਵਿੱਚ ਇੱਕ ਟਿਕਟ ਮਿਲੀ ਸੀ ਉਹਨਾਂ ਨੂੰ, ਹਰਜਿੰਦਰ ਸਿੰਘ ਨੂੰ, ਤੇ ਉਹ ਕਹਿੰਦੇ ਵੀ ਉਹਦਾ ਇੰਗਲਿਸ਼ ਟੈਸਟ ਕਿਉਂ ਨਹੀਂ ਲਿਆ ਗਿਆ ਉੱਥੇ,
ਜੇ ਲਿਆ ਗਿਆ ਹੁੰਦਾ ਤੇ ਉਹ ਆਊਟ ਆਫ ਸਰਵਿਸ ਹੁੰਦਾ ਤੇ ਇਹ ਐਕਸੀਡੈਂਟ ਨਹੀਂ ਹੋਣਾ ਸੀ। Yep. ਸੋ ਇੱਥੋਂ ਤੱਕ ਜਿਹੜੀਆਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ, ਈਵਨ ਫਲੋਰੀਡਾ ਦਾ ਜਿਹੜਾ ਗਵਰਨਰ ਆ, ਉਹਨੇ ਤਾਂ ਇਹ ਵੀ ਕਹਿ ਦਿੱਤਾ ਹੈ ਵੀ ਕਾਂਗਰਸ ਬਿੱਲ ਪਾਸ ਕਰੋ ਕਿ ਜਿਹੜੇ ਨਾਨ ਇਮੀਗ੍ਰੈਂਟ ਆ, ਮਤਲਬ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ, ਉਹਨਾਂ ਕੋਲ ਲਾਇਸੈਂਸ ਨਹੀਂ ਹੋਣਾ ਚਾਹੀਦਾ। ਇੱਥੋਂ ਤੱਕ ਜਿਹੜੇ ਲੋਕ ਕਹਿ ਰਹੇ ਆ ਵੀ ਜਿਹੜੀਆਂ ਸਕੇਲਸ ਹੈਗੀਆਂ ਆ ਜਾਂ ਜਿਹੜੇ ਟਰੱਕ ਸਟਾਪ ਆ, ਉੱਥੇ ਵੀ ਆਈਸ ਦੇ ਏਜੰਟ ਖੜਨੇ ਚਾਹੀਦੇ ਆ, ਉਹ ਚੈੱਕ ਕਰਨ। ਹੁਣ ਤੁਸੀਂ ਦੇਖੋ ਵੀ ਸਿਚੁਏਸ਼ਨ ਕਿੱਦਾਂ ਦੀ ਜਿਹੜੀ ਉਹ ਬਣਾ ਰਿਹਾ। ਹੁਣ ਇਹ ਨਹੀਂ ਆਪਾਂ ਕਹਿ ਸਕਦੇ ਵੀ ਇੰਡੀਅਨ ਕਰਕੇ ਜਾਂ ਸਿੱਖ ਕਰਕੇ ਜਾਂ ਪੰਜਾਬ, ਪਰ ਹੁਣ ਇਹ ਇਮੀਗ੍ਰੇਸ਼ਨ ਕਰਕੇ ਜਿਹੜਾ ਇਹ ਰੌਲਾ ਦੂਸਰੇ ਪਾਸੇ ਪੈ ਗਿਆ ਹੈਗਾ। ਐਂਟੀ ਇਮੀਗ੍ਰੈਂਟ ਦੇ ਵਿੱਚ ਇਹ ਆ ਗਿਆ ਨਾ, ਇਹ ਬਿਲਕੁਲ ਇਸ ਵੇਲੇ